ਵਰਦਾਨ ਆਯੁਰਵੈਦਿਕ ਐਂਡ ਹਰਬਲ ਮੈਡੀਸਿਨਸ ਪ੍ਰਾਈਵੇਟ ਲਿਮਟਿਡ ਦੇ ਐਮਡੀ ਜਿਹੜੇ ਨੇ ਸੁਭਾਸ਼ ਗੋਇਲ ਜੀ, ਜਿਹੜੇ ਕਿ ਇੱਕ ਮੰਨੇ ਪਰਮੰਨੇ ਆਯੁਰਵੇਦ ਦੇ ਮਾਹਰ ਨੇ, ਵੈਦ ਨੇ। ਉਹਨਾਂ ਕੋਲ ਜਿਹੜਾ ਵੀ ਆਉਂਦਾ ਹੈ ਉਹ ਨਿਰੋਗੀ ਕਾਇਆ ਦਾ ਵਰਦਾਨ ਲੈ ਕੇ ਜਾਂਦਾ ਹੈ। ਸਾਡੇ ਨਾਲ ਜਸਵੀਰ ਕੌਰ ਜੀ ਬਣੇ ਹੋਏ ਨੇ। ਜਸਵੀਰ ਜੀ, ਕਿੰਨਵਾਂ ਵਿਜ਼ਿਟ ਹੈ ਤੁਹਾਡਾ? ਦੂਜੀ ਵਾਰ ਆਏ। ਦੂਜੀ ਵਾਰੀ ਆਏ। ਹਾਂਜੀ। ਪ੍ਰੋਬਲਮ 'ਚ ਕਿੰਨਾ ਕੁ ਫਰਕ ਲੱਗਾ? ਥੋੜਾ ਫਰਕ ਹੈਗਾ। ਓਕੇ। ਮੈਨੂੰ ਸਰ ਨੇ ਮੈਨੂੰ ਪਹਿਲਾਂ ਕਿਹਾ ਸੀ ਟਾਈਮ ਲੱਗਣਾ ਤੁਹਾਡਾ, ਗੋਡਿਆਂ ਦਾ ਜਿੱਦਾਂ ਤੇ ਗਿੱਟੇ ਬਹੁਤ ਪੈਰ ਦਰਦ ਹੁੰਦੇ, ਪਿੱਲੀਆਂ ਦਰਦ ਸੀ ਪਿੰਜਣੀਆਂ ਦਾ। ਅੱਛਾ। ਤੇ ਫਿਰ ਸਰ ਕਹਿੰਦੇ ਸੀ ਤੁਹਾਨੂੰ ਘੱਟ ਤੋਂ ਘੱਟ 90 ਦਿਨ ਦਾ ਟਾਈਮ ਲੱਗੇਗਾ, ਤੁਹਾਨੂੰ ਬਿਲਕੁਲ ਫਰਕ ਪਏਗਾ। ਕਿ ਜਿੱਦਾਂ ਅੰਗਰੇਜ਼ੀ ਦਵਾਈ ਖਵਾਲੀ ਦਵਾਈ ਫਰਕ ਪੈਂਦਾ, ਅੱਜ ਵੀ ਥੋੜਾ ਟਾਈਮ ਲੈਂਦਾ ਬਿਲਕੁਲ ਸਹੀ। ਤੇ ਕਹਿੰਦੇ ਸਹੀ ਹੋ ਜਾਓਗੇ, ਮੇਰੀ ਗਰੰਟੀ ਹੈ। ਅੱਛਾ। ਸਰ ਨੇ ਕਿਹਾ ਸੀ ਤੇ ਮੈਨੂੰ ਫਰਕ ਹੈ। ਵੈਸੇ ਮੈਨੂੰ ਥੋੜਾ ਬੁਖਾਰ ਜਿਹਾ ਹੋਣ ਲੱਗ ਗਿਆ ਸੀ ਵਿੱਚ, ਥੋੜੀ ਦਵਾਈ ਗਰਮ ਲੱਗੀ। ਮੈਂ ਸਰ ਨੂੰ ਸਾਰਾ ਕੁਝ ਦੱਸਿਆ। ਸਰ ਨੇ ਕਿਹਾ ਜਿਹੜੀ ਤੂੰ ਦਵਾਈ ਤੈਨੂੰ ਗਰਮ ਲੱਗਦੀ ਉਹਦਾ ਬਸ ਤੀਜਾ ਹਿੱਸਾ ਕਰ ਦੋ। ਅੱਛਾ, ਨਹੀਂ ਪੂਰੀ ਗੱਲ ਠਰਮੇ ਦੇ ਨਾਲ ਕੱਲੀ ਗੱਲ ਸੁਣਦੇ ਆ? ਕੱਲੀ ਗੱਲ ਸੁਣਦੇ, ਕੱਲੀ ਮੇਰੀ ਸੁਣੀ ਗੱਲ। ਅੱਛਾ। ਹਾਂ, ਮੈਨੂੰ ਕਿਸੇ ਦਾ ਨਹੀਂ ਪਤਾ, ਆਪਣਾ ਪਤਾ, ਕੱਲੀ ਸੁਣੀ ਹੈ। ਆਹ ਦਵਾਈ ਮੈਨੂੰ ਇੱਦਾਂ ਲਈ ਹੈ। ਸਾਨੂੰ ਮੈਂ ਫੋਨ ਕਰਤਾ, ਫਿਰ ਬਾਅਦ ਵਿੱਚ ਸਰ ਨੇ ਕਹਿੰਦੇ ਅਗਲੇ ਸਟਾਫ ਨੇ ਮੇਰੇ, ਮੈਂ ਕਿਹਾ ਮੈਨੂੰ ਇੱਦਾਂ ਦਵਾਈ ਗਰਮ ਲੱਗ ਰਹੀ ਹੈ, ਜ਼ੁਕਾਮ ਬੁਖਾਰ ਹੋ ਰਿਹਾ, ਕਿੱਦਾਂ ਕਰਾਂ? ਉਹ ਕਹਿ ਰਹੇ ਕਿ ਤੁਸੀਂ ਦਵਾਈ ਬੰਦ ਕਰੋ, ਪਹਿਲੇ ਆਪਣਾ ਬੁਖਾਰ ਠੀਕ ਕਰੋ। ਅੱਛਾ ਜੀ। ਫਿਰ ਇੱਕ ਹਫ਼ਤਾ ਬੰਦ ਕੀਤੀ, ਫਿਰ ਮੈਂ ਤੁਹਾਨੂੰ ਫੋਨ ਕੀਤਾ, ਹੁਣ ਕਹਿੰਦਾ ਠੀਕ ਹੋ? ਮੈਂ ਕਿਹਾ ਠੀਕ ਆ। ਕਹਿੰਦੇ ਦਵਾਈ ਜਿਹੜਾ 3 ਟਾਈਮ ਸੀ ਉਹ 2 ਟਾਈਮ ਕਰ ਦਿਓ। ਮੈਂ ਕਹਿੰਦਾ 1 ਟਾਈਮ ਕਰਦਾ, ਕਹਿੰਦੇ 1 ਟਾਈਮ ਕਰ ਦਿਓ। ਅੱਛਾ। ਫਿਰ ਮੈਂ 10 ਕੁ ਦਿਨ 1 ਟਾਈਮ ਲਈ, ਫਿਰ ਵਿੱਚ ਮੈਂ 2 ਟਾਈਮ ਕਰ ਦਿੱਤੇ। ਓਕੇ। ਫਿਰ 3 ਨਹੀਂ ਕੀਤੀ, ਉਹ ਕਹਿੰਦਾ 3 ਨਾ ਕਰਿਓ। ਯਾਨੀ ਕਿ ਜਦੋਂ ਤੁਸੀਂ ਜਾਂਦੇ ਹੋ ਉਹਨਾਂ ਕੋਲ ਬੈਠਦੇ ਹੋ, ਕਈ ਵਾਰੀ ਕੋਈ ਮਤਲਬ ਆਮ ਤੌਰ ਤੇ ਆਪਾਂ ਦੇਖਦੇ ਹਾਂ ਵੀ 5 ਮਿੰਟਾਂ 'ਚ ਫਾਰਗ ਕਰ ਦਿੰਦੇ ਆ। ਨਹੀਂ, ਕੱਲੀ ਗੱਲ ਸੁਣਾਉਂਦੇ ਆ, ਬਹੁਤ ਪਿਆਰ ਨਾਲ ਸੁਣਦੇ ਆ। ਕਿੰਨਾ ਕੁ ਟਾਈਮ ਅੱਜ ਵੀ ਪੁੱਛਦੇ ਪਏ ਬੇਟਾ ਕਿਉਂ ਨਹੀਂ ਆਇਆ ਤੁਹਾਡਾ? ਉਹ ਕਹਿੰਦੇ, ਮੈਂ ਕਿਹਾ ਸਰ ਬੇਟਾ ਆ ਰਿਹਾ। ਮੈਂ ਕਿਹਾ ਉਹ ਜਿੱਦਾਂ ਕਿਸੇ ਮਤਲਬ ਡਰਾਈਵਰੀ ਕਰਦਾ ਬੇਟਾ, ਓਕੇ। ਉਹ ਕਿਸੇ ਹੋਰ ਨਾਲ ਲੈ ਕੇ ਆ ਰਿਹਾ। ਮੈਂ ਬ੍ਰਦਰ ਨਾਲ ਆ ਗਈ ਸੀ, ਬ੍ਰਦਰ ਮੇਰਾ ਬਾਹਰ ਹੋਇਆ, ਮੈਂ ਦੱਸਿਆ ਆਪਣਾ ਮਤਲਬ ਪੂਰਾ ਫੈਮਿਲੀ ਵਾਲਾ ਮਾਹੌਲ ਹੈ ਨਾ, ਮਾਹੌਲ ਹੈ। ਤੇ ਮੇਰੇ ਬ੍ਰਦਰ ਨੂੰ ਮੈਂ ਦੱਸਿਆ, ਉਹ ਕਹਿੰਦਾ ਕਿੱਦਾਂ ਮੈਨੂੰ ਆਪਣੀ ਯੂਰੀਨ ਜਿਹੜਾ ਬਾਥਰੂਮ ਦੀ ਪ੍ਰੋਬਲਮ ਹੈ। ਤੇ ਮੈਂ ਕਿਹਾ ਦਿਖਾਓ, ਆਏ ਨੇ ਹੁਣ, ਉਹਨੂੰ ਵੀ ਨਾਲ ਆ ਗਏ। ਅੱਛਾ, ਆਪ ਵੀ ਆਉਂਦੇ ਨਾਲ ਹੋਰਾਂ ਨੂੰ ਵੀ ਲਿਆਉਂਦੇ ਆ। ਬਈ ਵਾਕਈ ਫਰਕ ਪਵੇਗਾ ਤੇ ਕੋਈ ਇਦਾਂ ਕਿਉਂ ਨਹੀਂ ਕਰੇਗਾ? ਫਰਕ ਹੈ, ਪਰ ਮੈਂ ਥੋੜਾ ਜਿਹਾ ਆਪਣਾ weight ਤੇ ਵੀ ਕਿਹਾ ਸਰ ਨੂੰ ਕਿ ਸਰ ਜਿੱਦਾਂ ਮੇਰੇ ਗੋਡੇ ਕਿਹੜਾ ਥੋੜਾ ਮੇਰਾ weight ਵੀ ਘਟਾਓ। ਸਰ ਕਹਿੰਦੇ ਵੈਰੀ ਗੁੱਡ। ਆਪ ਵੀ ਕਹਿੰਦੇ, ਪਰ ਮੈਂ ਕਿਹਾ ਹਾਂਜੀ, ਮੈਨੂੰ ਹੋਰ ਜਲਦੀ ਫਰਕ ਪਏਗਾ। ਮੈਨੂੰ ਆਪਣੇ ਆਪ ਨੂੰ ਲੱਗਦਾ ਹੈ ਨਾ ਕਿ ਜਿੱਦਾਂ ਮੈਂ ਥੋੜੀ ਤੁਰਨ ਫਿਰਨ ਲੱਗ ਗਈ ਹਾਂ। ਕਹਿੰਦੇ ਮੈਂ 2 ਪ੍ਰਸ਼ਾਦੇ ਨਹੀਂ ਪਕਾ ਸਕਦੀ, ਖੜੀ ਹੋ ਕੇ, ਇੰਨੀ ਪ੍ਰੋਬਲਮ ਸੀ। ਓਕੇ। ਮੈਂ ਕਿਹਾ ਹੁਣ ਮੈਂ 10 ਮਿੰਟ ਖੜ ਜਾਂਦੀ ਹਾਂ। ਅੱਛਾ। ਨਹੀਂ ਮੈਂ ਨਹੀਂ ਸੀ ਖੜ ਸਕਦੀ 1 ਮਿੰਟ ਵੀ। ਤੇ ਕਹਿੰਦੇ ਕੋਈ ਨਹੀਂ। ਉਹਨਾਂ ਫਿਰ ਮੈਨੂੰ ਲਾਈ ਦਵਾਈ। ਕਹਿੰਦੇ ਚੱਲ, ਕਹਿੰਦਾ ਸੀ ਤੇ ਕਿਹਾ ਸੀ ਵੀ 3 ਮਹੀਨੇ ਖਵਾ ਕੇ ਫਿਰ ਦੇਣੀ ਹੋ। ਮੈਂ ਕਿਹਾ ਨਹੀਂ, ਮੈਨੂੰ ਨਾਲ ਹੀ ਦਿਓ। ਅੱਛਾ। ਸੋ ਇਹ ਹੁੰਦਾ ਹੈ ਜੀ, ਇਹ ਮੇਰਾ ਥੋੜਾ ਬਹੁਤਾ weight ਘਟੇਗਾ ਤੇ ਮੈਨੂੰ ਆਪਣੇ ਆਪ ਨੂੰ ਫਰਕ ਲੱਗੇਗਾ। ਬਿਲਕੁਲ ਸਹੀ। ਜੋ ਤੁਹਾਨੂੰ ਇੱਕ ਚੀਜ਼ ਤੋਂ ਆਰਾਮ ਆਉਣ ਲੱਗ ਪੈਂਦਾ, ਤੁਹਾਡਾ ਵਿਸ਼ਵਾਸ, ਭਰੋਸਾ ਜਿਹੜਾ ਮੈਨੂੰ ਭਰੋਸਾ ਹੈ। ਮੈਂ ਰੋਜ਼ ਵੀਡੀਓ ਨਾਲ ਸੁਣਦੀ ਸੀ ਸਾਲ ਡੇਢ ਤੋਂ। ਅੱਛਾ। ਵੀਡੀਓ ਦੇਖ ਕੇ ਇਦਾਂ ਹੋ ਗਿਆ। ਉਹ ਸਾਰੇ ਜਿੰਨੇ ਗਾਇਕ ਆਉਂਦੇ ਨੇ, ਕਿੰਨੀਆਂ ਅਮਰ ਨੂਰੀ ਵਰਗੇ ਇੰਨੇ, ਸਭ ਦੇਖਦੀ ਹੁੰਦੀ ਮੈਂ ਇਹਨਾਂ ਨੂੰ। ਪਰ ਅਸਲੀ ਸੈਲੀਬ੍ਰਿਟੀ ਕੌਣ ਹੈ ਤੁਹਾਡੇ ਲਈ? ਸਾਰੇ ਜਦੋਂ ਸਰ ਨੇ ਅਸਲੀ ਸਾਰੇ ਹੈਗਾ, ਜਦੋਂ ਸਾਰਾ ਸੁਣਦੇ ਨੇ ਸਾਡੇ। ਬਿਲਕੁਲ। ਹਨਾ, ਹੁਣ ਯਕੀਨ ਦਿਵਾਉਂਦੇ ਨੇ ਤੇ ਫਿਰ ਸਾਰੇ ਨੇ। ਐਗਜ਼ੈਕਟਲੀ। ਟਾਈਮ ਭਾਵੇਂ ਜ਼ਿਆਦਾ ਲੱਗੇ, ਕਿਉਂਕਿ ਕਈ ਵਾਰੀ ਬਾਹਰ ਬੈਠੇ ਜਿਹੜਾ 3 ਮਹੀਨੇ ਲੱਗਣਗੇ, 4 ਲੱਗ ਜਾਣਗੇ, ਆਰਾਮ ਆਏਗਾ। ਕੀ ਬਾਤ। ਸੋ ਇਹ ਇੱਕ ਪੇਸ਼ੈਂਸ ਜਿਹੜੀ ਆ ਨਾ, ਆਯੁਰਵੇਦ ਦੇ ਵਿੱਚ ਕਹਿੰਦੇ ਨੇ ਕਿ ਪੇਸ਼ੈਂਸ ਜਿਹੜੀ ਹੈ, ਧੀਰਜ ਜਿਹੜਾ ਆ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਤੋ ਇੰਨੇ ਆਪਰੇਸ਼ਨ ਸਾਡੇ ਹੋਏ ਨੇ, ਇੰਨਾ ਹੀ ਕੁਝ ਕੀਤਾ, ਅੰਗਰੇਜ਼ੀ ਦਵਾਈਆਂ ਖਾ ਕੇ ਮਰੇ ਪਏ ਆ, ਇੰਨਾ ਥੋੜਾ weight ਸੀ। ਤੇ ਫਿਰ ਇਸ ਕਰਕੇ ਵਹੀ ਫਿਰ ਹੁਣ ਮੈਨੂੰ ਵਿਸ਼ਵਾਸ ਹੈ ਕਿ ਅੱਜ ਮੈਂ ਥੋੜਾ ਲੇਟ ਕਰੇਗਾ, ਠੀਕ ਕਰੇਗਾ। ਤੇ ਨਾਲੇ ਬਾਰ-ਬਾਰ ਆਪਰੇਸ਼ਨਾਂ ਦੇ ਵਸ ਨਹੀਂ ਪਾਏ, ਨਾਲੇ ਬਾਅਦ ਚ ਆਪਰੇਸ਼ਨ ਦਾ ਕਹਿ ਕੇ ਵੀ ਕਹਿੰਦੇ ਆਪਰੇਸ਼ਨ ਤੇ ਹੋ ਜਾਏਗਾ, ਗਰੰਟੀ ਕੋਈ ਨਹੀਂ। ਕਹਿੰਦੇ ਆ। ਮੈਂ ਸਾਰੇ ਰਿਪੋਰਟਾਂ ਤੇ ਗਈਆਂ ਆਪਣੀਆਂ, 2019 ਦੀ ਜੋ ਕੁਝ ਮੇਰੇ ਨਾਲ ਹੋਇਆ ਮੈਂ ਸਭ ਦਿਖਾਇਆ। ਸਰ ਕਹਿੰਦੇ ਇੱਥੇ ਹੁਣ ਤੁਸੀਂ ਬਸ ਆ ਗਏ ਹੋ ਨਾ, ਜਿੱਦਾਂ ਕਵਾਂਗਾ ਉਵੇਂ ਕਰੋ, ਠੀਕ ਹੋ ਜਾਓਗੇ। ਬਿਲਕੁਲ। ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜੋ ਇੰਸਟਰਕਸ਼ਨ ਤੁਹਾਨੂੰ ਦਿੱਤੀਆਂ ਜਾਣ, ਜੋ ਤੁਹਾਨੂੰ ਕਿਹਾ ਜਾਵੇ, ਉਸ ਤਰੀਕੇ ਨਾਲ ਕਰੋ, ਔਰ ਫਿਰ ਤੁਹਾਨੂੰ ਹੌਲੀ ਉਸ ਦਾ ਅਸਰ ਜ਼ਰੂਰ ਬ੍ਰਦਰ ਵੀ ਲੈ ਕੇ ਆਈ ਹਾਂ, ਬਾਹਰੋਂ ਆਏ ਨੇ ਬ੍ਰਦਰ। ਓਕੇ। ਉਹ ਵੀ ਲੈ ਕੇ ਆਈ, ਹੁਣ ਬੇਟਾ ਲੈ ਕੇ ਆ ਰਿਹਾ 4 ਹੋਰ ਲੇਡੀਜ਼। ਅੱਛਾ। ਉਹ ਤੁਹਾਨੂੰ ਦੱਸਿਆ ਨਾ, ਉਹ ਸਾਰੇ ਹੋਰ ਜੋੜੇ ਨੇ, ਉਹ ਬੇਟਾ ਲੈ ਕੇ ਆ ਰਿਹਾ ਉਹਨਾਂ ਨੂੰ। ਕੀ ਬਾਤ ਹੈ। ਆਪ ਵੀ ਜੁੜੇ ਹੋ ਤੇ ਹੋਰਾਂ ਨੂੰ ਵੀ ਜੋੜਿਆ। ਹਾਂਜੀ। ਵਾਕਈ ਜਦੋਂ ਫਰਕ ਪੈਂਦਾ, ਆਪਾਂ ਬਾਰ-ਬਾਰ ਦੂਜਿਆਂ ਨੂੰ ਵੀ ਦੱਸਦੇ ਆ ਵੀ ਤੁਸੀਂ ਵੀ, ਮੈਨੂੰ ਫਰਕ ਪੈ ਗਿਆ, ਤੁਸੀਂ। ਨਾਲੇ ਲੋਕ ਦੇਖਦੇ ਆ, ਅੱਖੀਂ ਦੇਖਦੇ ਆ ਵੀ ਇਹ ਤਾਂ ਉਹ ਨੇ ਜਿਹੜੇ ਤੁਰ ਨਹੀਂ ਸੀ ਸਕਦੇ, ਖੜ ਨਹੀਂ ਸੀ ਸਕਦੇ, ਤੇ ਅੱਜ ਬੜਾ ਸੋਹਣਾ ਤੁਰ ਫਿਰ ਰਹੇ। ਬਿਲਕੁਲ ਸੱਚ ਹੈ। ਕੀ ਬਾਤ ਹੈ।